मैं विकास अहमद नून अपने चैनल लेंदे पंजाब सोने पंजाब तो असी अज महला संधू टाउन फैसलाबाद आए हैं चौधरी हसान संधू साहब के कोल इन्हों का फैंसी पिजन कह लो फार्म हाउस और हवाले ना तुम दिखावे पूछा कि कैसा कारोबार है जी इस्लाम नाल साडे गुलाम भाई सर तुहानू कित्थों शौक पैदा होया कि फैंसी पिजन का कारोबार का या शौक है बचपन तो अच्छा बस उदों छोटिया छोटिया चीज़ा से कभी स्टेडियम रख ले कभी पॉपुलर रख ले गाउट रख ले उस वक्त एक पेड़ लैके आया मैं वाइट अच्छा अच्छा उदों लोकल पेड़ अच्छा बस वही ब्रीड होंगे गए पर आहिस्ता आहिस्ता फिर पे आ जाए उस बाद फिर फर्दर अच्छा ਹੁਣ ਇਸ ਟਾਈਮ ਦਾ ਟੋਟਲ ਕਿੰਨੇ ਪੇਅਰਸ ਮਾਸ਼ਾਅੱਲਾ ਇੱਥੇ ਇਸ ਟਾਈਮ ਮੇਰੇ ਕੋਲ ਜੀ 100 ਪੇਅਰ ਇਹ ਸਭ ਤੋਂ ਐਕਸਪੈਂਸਿਵ ਮੈਕਸਿਮਮ ਰੇਟ ਕੀ ਆ ਪੇਅਰ ਦਾ ਔਰ ਮਿਨੀਮਮ ਕੀ ਰੇਟ ਹੈ ਰੇਟ ਡਿਪੈਂਡ ਕਰਦਾ ਜੀ ਕੁਆਲਿਟੀ ਤੇ ਇੱਕ ਚੀਜ਼ ਉਹੀ ਚੀਜ਼ ਤੁਹਾਨੂੰ ਮਿਲ ਜਾਏਗੀ 20000 ਰੁਪਏ ਦੀ ਉਹੀ ਤੁਹਾਨੂੰ ਮਿਲੇਗੀ 2 ਲੱਖ ਯਾਨੀ ਕੁਝ ਬਰੀਡ ਦਾ ਅਮਲ ਤੱਕ ਹੋ ਜਾਂਦਾ ਉਹਦੇ ਤੁਸੀਂ ਦੇਖਣਾ ਕਿ ਉਹਦੇ ਵਿੱਚ ਪੁਆਇੰਟਸ ਹੋਵੇ ਕਿਹੜੇ ਪੁਆਇੰਟਸ ਤੇ ਬਰੀਡ ਯੂਜ਼ ਕੀਤੀ ਉਹ ਜਿਸ ਤਰ੍ਹਾਂ ਉਹ ਉੱਪਰ ਜਾਈ ਜਾਂਦੇ ਨੇ ਪੁਆਇੰਟ ਉਸ ਤਰ੍ਹਾਂ ਉਹਦੀ ਇਹ ਸਾਨੂੰ ਥੋੜਾ ਜਿਹਾ ਦੱਸੋਗੇ ਜੀ ਆਪਣਾ ਮਿਸਾਲ ਤੁਸੀਂ ਪੂਰੀ ਰੱਖ ਦਿੱਤੀ ਹੈ ਕੀ ਨਾਮ ਹੈ ਸਪੀਡ ਦਾ ਇਹਨੂੰ ਵਾਈਟ ਫ੍ਰਿਲ ਹੁੰਦੇ ਨੇ ਵਾਈਟ ਫ੍ਰਿਲ ਹਾਂਜੀ ਵਾਈਟ ਫ੍ਰਿਲ ਤੇ ਪਾਕਿਸਤਾਨੀ ਬਰੀਡ ਹੈ ਜਾਂ ਬਾਹਰ ਦੀ ਹੈ ਇਹ ਤਕਰੀਬਨ ਹੈ ਸਾਰੀਆਂ ਬਾਹਰ ਦੀਆਂ ਅੱਛਾ ਅੱਛਾ ਬਾਹਰ ਤੇ ਹੋਰ ਇਸ ਤਰ੍ਹਾਂ ਅੱਗੇ ਬਾਜੂ ਮੜਾ ਜਾ ਇਹ ਲੋਰੀ ਸ਼ਰਾਜ਼ੀ ਨੇ ਕਰੀਮ ਬਾਰ ਇਹ ਲੋਰੀ ਸ਼ਰਾਜ਼ੀ ਹਾਂਜੀ ਕਰੀਮ ਬਾਰ ਲੋਰੀ ਸ਼ਰਾਜ਼ੀ ਇਹ ਥੱਲੇ ਇਹਦੇ ਫਿਰ ਵਾਈਟ ਫੀਲ ਦਾ ਪੇਅਰ ਹੈ ਇਹ ਵਾਈਟ ਫੀਲ ਹਾਂਜੀ ਇਹ ਥੱਲੇ ਆਰਜੈਂਟ ਦਾ ਪੇਅਰ ਹੈ ਅੱਛਾ ਮੈਲੀ ਬਾਰ ਦਾ ਠੀਕ ਤੇ ਲੋਰੀ ਸ਼ਰਾਜ਼ੀ ਦਾ ਸਰ ਕੀ ਰੇਟ ਆ ਲਾਟ ਚੱਲ ਰਿਹਾ ਅੱਜ ਕੱਲ੍ਹ ਜਾਂ ਤੁਸੀਂ ਤੁਹਾਨੂੰ ਮਿਲ ਜਾਵੇ ਕੀ ਰੇਟ ਚੱਲ ਰਿਹਾ ਇਹ ਬੱਚੇ ਤਕਰੀਬਨ ਹੈ ਨੇ 30 ਦੇ ਵੀ ਨੇ 35 ਦੇ ਵੀ ਨੇ 25 ਦੇ ਵੀ ਨੇ ਮਤਲਬ ਉਹ ਗੱਲ ਉਹ ਫਿਰ ਕੁਆਲਿਟੀ ਦੀ ਆ ਗਈ ਕਿੰਨੀ ਕੁਆਲਿਟੀ ਆ ਉਸ ਹਿਸਾਬ ਦਾ ਰੇਟ ਹੈ अपना सर जी हाँ जी अपना ये भी फ्रीली ने ग्रीजल येलो हाँ जी ठीक ग्रीजल येलो ये नाम ਜਿਹੜੇ ਨਾਮ ਮੈਂ ਸੁਣ ਰਿਹਾ ਇਹ ਨਾਮ ਤੁਸੀਂ ਲੋਕਾਂ ਨੇ ਖੁਦ ਰੱਖੇ ਜਾਂ ਪਿੱਛੇ ਇਹ ਅੰਗਰੇਜ਼ਾਂ ਦੀ ਬਰੀਡ ਆ ਉਹਨਾਂ ਨੇ ਡਿਵੈਲਪ ਕੀਤਾ ਹੈ ਅੰਗਰੇਜ਼ਾਂ ਨਾਮ ਹਾਂ ਜੀ ਉਹਨਾਂ ਦੇ ਨਾਮ ਠੀਕ ਹੋ ਗਿਆ ਮੈਂ ਸੋਚ ਰਿਹਾ ਸੀ ਕਿਉਂਕਿ ਗ੍ਰੀਜ਼ਲ ਫਰੈਲੋ ਇਹ ਨਾਮ ਪਾਕਿਸਤਾਨ ਮਤਲਬ ਇਹ ਦੇਖੋ ਨਾ ਇਹਦੇ ਵਿੱਚ ਹੁਣ ਜਿਹੜੀ ਫ੍ਰਿਲ ਆ ਉਹ ਤੇ ਫ੍ਰਿਲ ਆ ਗਿਆ ਗ੍ਰੀਜ਼ਲ ਇਹਦਾ ਕਲਰ ਆ ਕਿ ਯੈਲੋ ਨਹੀਂ ਹੈ ਪੂਰਾ ਅੱਛਾ 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 ਇਹਦੇ ਕਲਰ ਦਾ ਨਾਮ ਗ੍ਰੀਜ਼ਲ ਹੈ ਠੀਕ ਹੋ ਠੀਕ ਇਹ ਸਰ ਇਹਦਾ ਕੀ ਨਾਮ ਹੈ ਲੋਰੀ ਸ਼ਰਾਜ਼ੀ ਜੀ ਇਹ ਵੀ ਸੇਮ ਚੀਜ਼ ਦਾ ਕਲਰ ਦਾ ਫਰਕ ਹੈ ਠੀਕ ਇਹਦੇ ਥੱਲੇ ਆ ਬਲੈਕ ਹਸ਼ੀਅਨ ਨੇ ਬਲੈਕ ਹਸ਼ੀਅਨ ਪਾਊਡਰ ਪਾਊਡਰ ਥੱਲੇ ਆ ਸਿਲਵਰ ਫ੍ਰਿਲ ਨੇ ਸਰ ਬਲੈਕ ਹਸ਼ੀਅਨ ਦਾ ਕੀ ਰੇਟ ਚੱਲ ਰਿਹਾ ਹੋਵੇਗਾ ਮਾਰਕੀਟ ਇਹਦੇ ਬੱਚੇ ਹੈ ਨੇ ਜੀ 30,000 30,000
यार सर माशाल्लाह ये फ्रेंच मिठाई ने जी फ्रेंच हाँ जी फ्रेंच मिठाई माशाल्लाह ये सर इन्हों का की रेट ਇਹਦੇ ਬੱਚਿਆਂ ਦਾ ਰੇਟ ਹੈ ਜੀ 40000 40,000 यानी एक्सपेंसिव ਅਸਲ ਜੀ ਬਰੀਡ ਬਹੁਤ ਰੇਅਰ ਹੈ माइंड लग भी बड़े प्यारे रहे खूबसूरत लग रहे हैं ਹੈ ਵਾਈਟ ਦਾ ਸ਼ੀਨ ਦੇ ਵਿੱਚ ये ਹਾਂ ਜੀ ਇਹ ਸ਼ੀਨ ਸੇਮ ਇਹ ਅੱਗੇ ਜਿਹੜੇ ਨੇ ਇਹ ਵੀ ਹਸ਼ੀਨ ਨੇ ਰੈਡ ਦੇ ਨੇ रेड एशियन ये भी अंग्रेजी नाम ही है हाँ और जी, आया हाँ जी, ठीक हो गया ਇਹ ਉੱਤੇ ਕਰੀਮ ਬਾਰ ग्रीन बार एशियन ਇਹ ਆਰਜੈਂਟ ਬਲੂ अर्जेंट ब्लू ये तो मुर्गे टाइप लग रहे हैं आर्जन भी अच्छा सा है बहुत अच्छा है क्या सर ਇਹ ਕੁਝ ਬਣਾਉਣ ਦਾ ਬੱਚਾ ਜ਼ਖਮੀ ਬਣਾ ਹਾਂ ਜੀ ਇਹ ਜ਼ਖਮੀ ਸੀ ਥੋੜਾ ਟ੍ਰੀਟਮੈਂਟ ਹੁੰਦਾ ਇਹ रीजल रीजल फिलिस से दोबारा ਹਾਂ ਜੀ ਉਹ ਯੈਲੋ ਸੀ ਹੈ ਰੈਡ अच्छा रेड अच्छा थोड़ा जिहा कलर से फर्क है तुसी ਨਹੀਂ ਬਹੁਤ ਜ਼ਿਆਦਾ अच्छा बहुत ज्यादा ਲੇਕਿਨ ਕਲਰ ਜਿਹੜਾ ਨਾ ਉਹ ਇਹਦਾ ਗ੍ਰੀਜ਼ ਹੈ क्या ਇਹ सर ਵੀ ਫਰੰਟ ਬਣਾਇਆ ਜਾਂਦਾ ਹੀ ਆ फ्रेंच मिठाई जरा से पीछे देखिए हाँ जी, ये इनु कलर रखने की वजह की ਇਹ ਪੇਦ ਹੋਣਾ ਅਸਲ ਚ ਨਾ ਇਹਨਾਂ ਦਾ अच्छा ਇਹ ਮੇਲ ਹੈ ਉਹ ਫੀਮੇਲ अच्छा मनूस कर रहे हैं नाम आज के लड़न को चला ठीक ठीक हो क्या सर ਇਹ ਬਲੈਕ ਮੁਡੀਨਾ ना ब्लैक मुटी अच्छा सर जी जिन्ने भी ये ब्रांड आ या नस्ल आ या स्पीशीज है ये सारी तुसी बाहरों इंपोर्ट करते हो ਹਾਂ ਜੀ ਇਹ ਸਾਰੇ ਇੰਪੋਰਟ यानी पाकिस्तानी आके नहीं ये नस्ल कोई बाहरों लोग आ रहे थे इंपोर्ट हो रहे ਅਸਲ ਜੋ ਅਸੀਂ ਹੈ ਤੇ ਉਹਨਾਂ ਦੇ ਪਿੱਛੇ ਪਿੱਛੇ ਹੀ ਆ हैं जी ਉਹ ਹਰ ਸਾਲ ਬਾਅਦ ਮੋਟੇਸ਼ਨ ਚੇਂਜ ਹੋ ਜਾਂਦੀ ਆ ਕੋਈ ਸਟਰਕਚਰ ਚੇਂਜ ਕਰ ਦਿੰਦੇ ਆ ਕੋਈ ਮਤਲਬ ਸਾਈਜ਼ ਛੋਟਾ ਹੋ ਗਿਆ ਕਿਸੇ ਚੀਜ਼ ਵੱਡੀ ਹੋ ਗਈ ਕਿਸੇ ਛੋਟੀ ਹੋ ਗਈ ਉਹ ਸਾਨੂੰ ਹਰ ਸਾਲ ਹਰ 2 ਸਾਲ ਬਾਅਦ ਨਵੀਆਂ ਪੁਰਾਣੀਆਂ अच्छा कोई पाकिस्तान का पेड़ दसो जरा सब तो टॉप ते दुनिया जी मानती हो कि ऐसा पेड़ जरा पाकिस्तानी ओरिजिनल हो ਪਾਕਿਸਤਾਨੀ ਓਰੀਜਨਲ ਦਾ ਟੈਡੀ ਹੈ डैडी है तो क्या ਨਹੀਂ ਉਹਦੇ ਉੱਡਣ ਵਾਲੇ ਦਾ अच्छा उड़ने वाले अच्छा जो ले है ठीक हो यार सर ਤੁਹਾਡੇ ਲੱਗੇ ਇਹ ਮੈਕਪਾਈ ਪਾਊਡਰ ਦੀ ਹੈ बैक पैक हो 10 साल ਅੱਗੇ ਕੀ ਜਰਾ ਇਹ ਬਲੂਨ ਹਵਾ ਉਹਨਾਂ ਨੇ ਨਹੀਂ ਹੈ ਫਿਰ ਸ਼ਰਟ ਵੀ ਇਸ ਤਰ੍ਹਾਂ ਹੀ ਉਹ अच्छा ये खुद भरते हो आप ਹਾਂਜੀ ਕੱਢ ਵੀ ਲੈਂਦੇ ਨੇ ਭਰ ਵੀ अच्छा 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 ਇਹ ਉਹਦੇ ਪੇਰ ਲੱਗੇ ਨੇ ਯੈਲੋ ਦੇ ਨੇ ਇਹ ਬਲੈਕ ਦਾ ਲੱਗਾ ब्लैक वाले ਆਪਾਂ ਫਰੇਮ ਤੇ ਨਹੀਂ ਇਹ ਮੈਕਪਾਈ ਦੀ ਹੈ ਨਾ ਕਟਿੰਗ ਨੂੰ ਜਿਹੜੇ ਤੇ ਕੰਦੇ ਨੇ ਉਹ ਵਾਈਟ ਨੇ ਅੱਛਾ ਤੇ ਜਿਹੜਾ ਅੱਗੋਂ ਲਾ ਕੇ ਟੇਲ ਤੱਕ ਉਹ ਇੱਕੋ ਰੰਗ ਹੈ ਕਟਿੰਗ ਦਾ ਨਾਮ ਜਿਹੜਾ ਨਾ ਮੈਕਪਾਈ ਸਰ ਕਿਸੇ ਬੰਦੇ ਨੇ ਕੰਮ ਸ਼ੁਰੂ ਕਰਨਾ ਹੋਵੇ ਸਾਡੀ ਵੀਡੀਓ ਦੇਖ ਕੇ ਵੀ ਤਾਂ ਮਿਨੀਮਮ ਕਿੰਨੀ ਇਨਵੈਸਟਮੈਂਟ ਕਰੇ ਔਰ ਮੈਕਸਿਮਮ ਕਿੰਨੀ ਇਨਵੈਸਟਮੈਂਟ ਕਰੇ ਇਹ ਤੇ ਡਿਪੈਂਡ ਕਰਦਾ ਕਿ ਉਹਨੂੰ ਕਿੰਨਾ ਸ਼ੌਕ ਆ ਉਹ ਕਿੰਨੇ ਕੁ ਸੰਭਾਲ ਸਕਦਾ ਮੇਨ ਚੀਜ਼ ਸ਼ੌਕ ਹੋਗਾ ਪਹਿਲੇ ਹਾਂਜੀ ਮੈਂ ਇੱਥੋਂ ਰੱਖਿਆ ਤੇ ਮੇਰੇ ਕੋਲ ਸ਼ੌਕ ਨਹੀਂ ਇਹਦਾ ਨਹੀਂ ਮੇਨ ਚੀਜ਼ ਤੁਹਾਨੂੰ ਸ਼ੌਕ ਹੋਵੇ ਤੁਹਾਨੂੰ ਸਮਝ ਆਵੇ ਇਸ ਚੀਜ਼ ਦੀ ਸ਼ੌਕ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦਾ ਇਹ ਇਨਵੈਸਟ ਥੋੜੀ ਜਿਹੀ ਇਹ ਪ੍ਰੋਡਕਟ ਨਹੀਂ ਹੈ ਕਿ ਤੁਸੀਂ ਲੈ ਕੇ ਰੱਖ ਲਿਆ ਤੇ 6 ਮਹੀਨੇ ਬਾਅਦ ਵੇਚੋਗੇ ਤੇ ਨੋ ਡਾਊਟ ਕਿ ਬਿਜ਼ਨਸ ਕੀ ਹੈ ਬਿਜ਼ਨਸ ਬੜਾ ਅੱਛਾ ਹੈ ਲੇਕਿਨ ਇਹ ਬਿਜ਼ਨਸ ਦੇ ਨਾਲ ਇਹ ਸ਼ੌਕ ਹੋਣਾ ਜ਼ਰੂਰੀ ਹੈ ਅਦਰਵਾਈਜ਼ ਤੁਸੀਂ ਸੰਭਾਲ ਨਹੀਂ ਸਕਦੇ सेम ही कोई स्पेशल ਇਹ ਪੋਸਟਰ ਨੇ फोस्टर में तरफ की ਇਹ ਪੋਸਟਰ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਪਾਲਣ ਵਾਲੇ 12 वाले यानी अंडे होना दे ਹਾਂਜੀ अंडे दोनों अंडे सिस्टम दे ऊपर सेल जो कंधे से पंजाबी जो सेल और गानी करवाए के तो बच्चे ਹੁਣ ਜਿਸ ਤਰ੍ਹਾਂ ਫਰੈਂਚ ਬਣਾਏ ਨਾ ਬਹੁਤ ਵੱਡਾ ਉਹਦਾ ਸਾਈਜ਼ ਬਹੁਤ ਜ਼ਿਆਦਾ ਉਹਦਾ weight ਜ਼ਿਆਦਾ ਹੈ अच्छा ਉਹ ਅੰਡੇ ਆਪਣੇ ਤੇ ਆਪ ਨੂੰ ਟੁੱਟ ਜਾਂਦੇ ਆ ਮਤਲਬ ਬੜੇ ਸਾਨੂੰ ਇhtiyat ਕਰਨੀ ਪੈਂਦੀ ਹੈ ਸਾਨੂੰ ਹਿਸਾਬ ਰੱਖਣਾ ਪੈਂਦਾ ਕਿ ਅੱਜ ਨੇ ਅੰਡਾ ਦੇਣਾ ਹੈ ਉਹਦੇ ਵਿੱਚ ਅਸੀਂ ਇਹਦਾ ਅੰਡਾ ਚੁੱਕਣਾ ਹੁੰਦਾ ਹੈ ਤਾਂ ਕਿ ਉਹ ਫਿਰ ਅਸੀਂ ਇਹਨਾਂ ਤੇ ਸ਼ਿਫਟ ਕਰ ਲਈਏ एक जरा कबूतर आ जिन्हें भी लगे मुख्तलिफ ਤੁਹਾਡੇ ਕੋਲ ਸਪੀਸ਼ੀਜ਼ ਦਾ ਸਾਲ ਚ ਕਿੰਨੇ ਘੰਟੇ ਦਿੰਦਾ ਕਬੂਤਰੀ ਕਰੋ ਜੋ ਫੀਮੇਲ ਕਰੋ ਜੋ ਇਹ ਡਿਪੈਂਡ ਕਰਦਾ ਕਿ ਤੁਸੀਂ ਮਾਹੌਲ ਕਿਸ ਤਰ੍ਹਾਂ ਦਾ ਦਿੰਦੇ ਹੋ ਅਗਰ ਤੁਸੀਂ ਅੱਛਾ ਮਾਹੌਲ ਦਿੰਦੇ ਹੋ ਤੇ ਉਹ ਪੂਰਾ ਸਾਲ ਟ੍ਰੀਟ ਕਰੇਗਾ ਮੈਕਸਿਮਮ ਇਹ ਹੋਏਗਾ ਕਿ ਇਹ ਸੋਨਪਾਲ ਹੁੰਦਾ ਨਹੀਂ ਉਦੋਂ ਥੋੜਾ ਜਿਹਾ ਇਹਨਾਂ ਦੇ ਅਸੀਂ ਹੁਣ ਪੰਜਾਬੀ ਕਰੀ ਜਾਂਦੇ ਆ ਵਾਲ ਅਗਲੇ ਝਾੜ ਦਿੰਦੇ ਨੇ इन मेंटेन ਦਾ ਮਾਹੌਲ ਪ੍ਰੋਪਰ ਹੋਣਾ ਮਤਲਬ 10ਵਾਂ ਕਹਿ ਲਓ ਕਿ 10ਵਾਂ 10ਵਾਂ ਅੰਡੇ ਉਹ 10ਵਾਂ ਦੇ ਜੋ ਅੰਡੇ ਰੈਗੂਲਰ ਨੇ ਕਰਦੇ ਵੀ ਅੰਡੇ ਨਹੀਂ ਦੇ ਅਸੀਂ ਤੇ ਇੰਨੀ ਬਰੀਡ ਨਹੀਂ ਲੈਂਦੇ ਅਸੀਂ ਸਰਦੀਆਂ ਵਿੱਚ ਤੁਸੀਂ ਦੇਖੋ ਕਿ ਹੁਣ ਕਿਸ ਤਰ੍ਹਾਂ ਅੰਡੇ ਨਹੀਂ ਹੈ ਇਹ ਅੰਡੇ ਨੂੰ ਸੇਲ ਆਊਟ ਕਰਦੇ ਨਹੀਂ ਅੰਡੇ ਨਹੀਂ ਸੇਲ ਕਰਦੇ ਬੱਚੇ ਨੇ ਅੰਡੇ ਜਿਹੜੇ ਇਸਤਦਾਫੀ ਉਹ ਜ਼ਾਇਆ ਕਰਦੇ ਨਹੀਂ ਜ਼ਾਇਆ ਨਹੀਂ ਕਰਦੇ ਭੁੱਲ ਗਏ ਨਾ ਉਹਨੂੰ ਕਿਹਾ ਅਸ਼ਦ ਬਾਰਾ ਨਾਮ ਫੀਡ ਵਸਟੀ ਨਹੀਂ ਫੀਡ ਦੇ ਲੋ ਜਾਂ ਵੈਸੇ ਕਿਸੇ ਨੂੰ ਤਾਂ ਲੱਗ ਰਿਹਾ ਕਿ ਡੈਫੀਸ਼ੀਐਂਸੀ ਹੈ ਸਰ ਇਹ ਫੀਡ ਹੈ ਇਹ ਕਰੀਬ ਵਾਲ ਵਿੱਚ ਰੇਸਰ ਨੇ ਇਹ ਮੌਸਮ ਦੇ ਆਮ ਹੈ ਮਤਲਬ ਅੱਛਾ ਰੇਸਰ ਦੇ ਬਾਰੇ ਦੇ ਦੋਸਤ ਦੱਸ ਰਹੇ ਸੀ ਕਿ ਉਹਨਾਂ ਨਾਲ ਵੀਡੀਓ ਬਣਾ ਤਸ਼ਤਰ ਕਿਦਾਂ ਕਰਤਾ ਬੱਕ ਮੈਂ ਗਿਆ ਸੀ ਮੈਂ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਅਗਰ ਮਿਸਾਲ ਲੋੜ ਗਏ ਨਾ ਤੁਸੀਂ ਜਾ ਕੇ ਉੱਥੇ ਛੱਡਦੇ ਆ ਤੇ ਤੁਹਾਡੇ ਆਉਣ ਤੋਂ ਪਹਿਲੇ ਆਪਣੇ ਘਰ ਪਹੁੰਚਦੇ ਇਹ ਇਸਦਾ ਰਿਐਲਿਟੀ ਹਾਂਜੀ ਉਹ ਰਿਐਲਿਟੀ ਆ ਉਹ ਸਿਖਾਉਣਾ ਪੈਂਦਾ ਕਿ ਤੁਸੀਂ ਫਰਜ਼ ਕਰੋ ਇੱਥੇ ਸੰਧੂ ਟਾਊਨ 'ਚ ਜੇ
ਤੁਸੀਂ ਇਹਨੂੰ ਪਹਿਲੇ ਸਮਨਾਬਾਦ ਜਾ ਕੇ ਛੱਡੋਗੇ, ਫਿਰ ਤੁਸੀਂ ਨੋਲਡੀ ਕੋਲ ਤੇ ਲੈ ਜਾਓ, ਆਸਤਾ ਆਸਤਾ ਫਿਰ ਹਿਸਾਬ ਤੇ ਲੈ ਜਾਓ। ਟ੍ਰੇਨਿੰਗ ਹਾਂਜੀ, ਇਹਦਾ ਇੱਕ ਰਿਕਾਰਡ ਸੁਣਿਆ ਸੀ ਕਿ 2000 ਕਿਲੋਮੀਟਰ ਦੇ ਵਿੱਚ ਪੀਸੀ ਹੋ ਗਿਆ ਸੀ, ਤਾਂ ਆਈ ਥਿੰਕ ਸੋ ਕਿ ਉਹ 12 ਕਰੋੜ ਰੁਪਏ ਦਾ ਵੀ ਗਿਆ ਸੀ ਚਾਈਨਾ ਵਿੱਚ। ਇਹ ਜਿਹੜੇ ਇਹ ਤੇ ਅਸੀਂ ਆਮ ਨੇ ਆਮ ਆਪਣਾ ਮਤਲਬ- ਹਾਂ, ਅਸੀਂ ਦੇਖੀਦਾ ਕਿ ਸਾਈਜ਼ ਕਿਹੜਾ ਬਿਹਤਰ ਆ, ਫੀਡ ਕਿਹੜਾ ਅੱਛਾ ਕਰਵਾ ਰਿਹਾ। ਅੱਛਾ, ਅੱਛਾ, ਅੱਛਾ। ਉਸ ਹਿਸਾਬ ਨਾਲ ਸੀ ਇਹ ਹੁਣ ਜਿਹੜੇ ਸਪੈਸ਼ਲ ਹੈ ਨਾ, ਇਹ ਐਕਸਟਰਾ ਸਾਰੇ ਆਹੀ ਕਰਦੇ ਨੇ। ਅੱਛਾ ਅੱਛਾ ਇਹ ਅਸੀਂ ਇਹਨੂੰ ਅੱਛੇ ਫੋਸਟਰ ਗਿਣਦੇ ਆ ਕਿ Fosters। ਹਾਂਜੀ, ਇਹਨੂੰ ਆਂਦੇ ਨੇ ਸੈਡਲ ਹੁੰਮਰ। ਸੈਟਲ ਹੁੰਦਾ। ਹਾਂਜੀ, ਇਹਨਾਂ ਦਾ ਸਾਈਜ਼ ਬੜਾ ਅੱਛਾ ਹੁੰਦਾ, ਤੁਸੀਂ ਇਹਨੂੰ ਫੜ ਕੇ ਦੇਖੋਗੇ ਨਾ ਤੇ ਅੱਛਾ। ਬੱਚੇ ਬੜੇ ਅੱਛੇ ਪਾਲਦੇ ਨੇ। ਅੱਛਾ। ਖਾਸ ਤੌਰ ਤੇ ਸਾਨੂੰ ਫ੍ਰੈਂਚ ਦੇ ਮੈਗਪਾਈ ਦੇ ਬੱਚੇ ਬਣਾਉਣ ਵਾਸਤੇ ਨਾ ਅੱਛੇ ਸਾਈਜ਼ ਵਾਲੇ। ਸਰ ਇਸ ਟਾਈਮ ਜਿੱਥੇ ਆਪਾਂ ਖੜੇ ਹਾਂ ਜੀ ਤੁਹਾਡੇ ਇਸ, ਤੁਸੀਂ ਇਹਨੂੰ ਕੀ ਕਹਿੰਦੇ, ਫਾਰਮ ਹਾਊਸ ਕਹਿੰਦੇ, ਕੀ ਇਹਦਾ ਟਿਪੀਕਲ ਨਾਮ ਹੈ ਇਹਦਾ? ਇਹਨੂੰ ਫਾਰਮ ਹੀ ਮਤਲਬ ਫਾਰਮ ਹਾਊਸ ਪਿਜਨ ਫਾਰਮ, ਫੈਂਸੀ ਪਿਜਨ ਫਾਰਮ ਹੈ। ਹਾਂਜੀ। ਠੀਕ ਹੋ ਗਿਆ ਸਰ। ਇਸ ਟਾਈਮ ਮੇਰੀ ਕਿੰਨੀ ਕੇ ਇਨਵੈਸਟਮੈਂਟ ਹੈ ਤੁਹਾਡੀ ਮਾਸ਼ਾਅੱਲਾ? ਜੀ ਮੇਰਾ ਖਿਆਲ ਰਫਲੀ ਕਰੀਏ 50 ਲੱਖ ਤੋਂ ਜ਼ਿਆਦਾ। ਫੈਸਲਾਬਾਦ ਸਭ ਤੋਂ ਵੱਡਾ ਪਿਜਨ ਫਾਰਮ ਹਾਊਸ ਕਿਹਨਾਂ ਦਾ ਵਾ ਫੈਸਲਾਬਾਦ ਸ਼ਹਿਰ ਦੇ ਵਿੱਚ? ਬਹੁਤ ਵੱਡੇ ਨੇ ਫਾਰਮ ਜੀ, ਇਹ ਅਸੀਂ ਕੁਝ ਵੀ ਨਹੀਂ ਹੈ। ਅੱਛਾ। ਤੇ ਪੂਰੇ ਪਾਕਿਸਤਾਨ 'ਚ ਕਿੰਨੇ ਏਕੜ ਤੇ ਮੁਹਿੱਤ, ਏਕੜਾਂ ਦੇ ਮੁਹਿੱਤ ਹੈ ਜਾਂ ਸਿਰਫ ਮਰਲਿਆਂ ਦੇ ਕਿੰਨੇ? ਨਹੀਂ, ਇਹ ਮਰਲਿਆਂ 'ਚ ਵੀ ਸ਼ਾਇਦ ਨਾ ਹੋਣ, ਕਿਉਂਕਿ ਜਗ੍ਹਾ ਬੈਟਰ ਕਰਦੀ ਹੈ, ਬੜੀ ਕਾਸਟਲੀ ਹੁੰਦੀ ਹੈ ਜਗ੍ਹਾ। ਅਮੂਮਨ ਲੋਕਾਂ ਨੇ ਛੱਤਾਂ ਛੱਤਾਂ ਦੇ ਉੱਪਰ ਪਿੰਜਰੇ ਦੇ ਉੱਪਰ ਪਿੰਜਰੇ ਲਗਾਏ ਰੋ ਸਰ। ਬਹੁਤ ਮਜ਼ਾ ਆਇਆ ਤੁਹਾਨੂੰ ਗੱਲਬਾਤ ਕਰਕੇ। ਤੇ ਸਾਡਾ ਚੈਨਲ ਲੈਂਦਾ ਪੰਜਾਬ ਨੂੰ ਦੇਖਣ ਨੂੰ ਜੀ ਇਨਸ਼ਾਅੱਲਾ। ਅਸੀਂ ਪੰਜਾਬ ਦੀ ਸਕਾਫਤ ਨੂੰ ਪ੍ਰਮੋਟ ਕਰ ਰਹੇ ਹਾਂ ਕਰਦੇ ਕਰਦੇ ਵਿੱਚ, ਕਿਉਂਕਿ ਹਰ ਬੰਦਾ ਸਾਡੀ ਵੀਡੀਓ ਨਹੀਂ ਦੇਖਦਾ ਪਿਆ। ਜਿਹੜੀ ਵੀਡੀਓ ਲੱਗਦੀ ਨਾ ਇਦਾਂ ਦੀ ਫੈਂਸੀ ਪਿਜਨਸ ਦੀ, ਸਾਡਾ ਮਕਸਦ ਕਿਉਂਕਿ ਪੰਜਾਬ ਦਾ ਇਹ ਲੋਕ ਦੇਖਦੇ ਸਪੈਸ਼ਲ, ਉਹ ਜਿਹੜੀ ਵਜ੍ਹਾ ਨਾਲ ਸਾਡੇ ਵਿਊਜ਼ ਵੱਧ ਜਾਂਦੇ। ਹਾਂਜੀ, ਅਸੀਂ ਅਸਲ 'ਚ ਹੈ, ਅਸੀਂ ਆਪ ਵੀ ਸ਼ੌਕੀਨ ਜੀ, ਅਸੀਂ ਆਪ ਵੀ YouTube ਤੇ ਟਾਈਮ ਦੇਈਦਾ। ਅੱਛਾ। ਇਨਸ਼ਾਅੱਲਾ ਤੁਹਾਡੇ ਚੈਨਲ ਨੂੰ ਅਸੀਂ ਲਾਈਕ ਵੀ ਕਰਾਂਗੇ ਤੇ ਦੇਖਾਂਗੇ। ਸਾਡਾ ਮਕਸਦ ਇਹ ਹੈ ਕਿ ਸਾਡੇ ਜਿਹੜੀ ਪੰਜਾਬੀ ਜ਼ੁਬਾਨ ਉਹਨਾਂ ਨੂੰ, ਜਿਹੜੇ ਸਾਡੇ ਬੱਚੇ, ਅਸੀਂ ਉਰਦੂ ਬੋਲ ਬੋਲ ਕੇ ਉਹਨਾਂ ਨੂੰ ਪੰਜਾਬੀ ਛੱਡੀ ਜਾ ਰਹੇ ਹਾਂ। ਸਾਡੇ ਪੰਜਾਬ ਦਾ ਕਲਚਰ ਦਾ, ਸਕਾਫਤ ਦਾ, ਰੀਤ ਦਾ, ਸਾਡਾ ਜਿਹੜਾ ਚੜ੍ਹਦਾ ਪੰਜਾਬ ਆ ਪੱਛਮੀ ਪੰਜਾਬ ਹਿੰਦੁਸਤਾਨ, ਉਹਨਾਂ ਨੇ ਆਪਣਾ ਕਲਚਰ ਜ਼ਿੰਦਾ ਰੱਖਿਆ, ਚਾਹੇ ਫਿਲਮਾਂ ਦੇ ਜ਼ਰੀਏ, ਚਾਹੇ ਜਿਸ ਤਰ੍ਹਾਂ ਜ਼ਰੀਏ। ਅਸੀਂ ਆਪਣਾ ਕਲਚਰ ਭੁੱਲੀ ਜਾ ਰਹੇ ਹਾਂ। ਹਾਂਜੀ, ਮੈਂ ਤੁਹਾਡੀ ਗੱਲ ਤੋਂ ਗਿਆ, ਮੈਨੂੰ ਬੜਾ ਸ਼ੌਕ ਹੈ ਕੁੱਤਿਆਂ ਦੇ ਹਵਾਲੇ ਨਾਲ ਜਿਹੜੇ ਆ ਗੱਦੀ ਉੱਤੇ ਰੱਖਦੇ ਨੇ ਆਪਣਾ ਵੀ। ਉਹ ਮੈਂ ਅੱਜ ਹੀ ਸਰਚ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਦੀ ਬਰੀਡ ਇੰਡੀਆ ਵਿੱਚ ਹੈ ਨਾ, ਪਾਕਿਸਤਾਨ ਸਾਡੇ ਪਾਕਿਸਤਾਨ 'ਚ, ਤੇ ਉਹ ਲੋਕਾਂ ਨੇ ਵਾਕਈ ਚੀਜ਼ਾਂ ਨੂੰ ਜ਼ਿੰਦਾ ਰੱਖਿਆ, ਬੜਾ ਪ੍ਰੀਜ਼ਰਵ ਰੱਖਿਆ ਜੀ ਉਹਨਾਂ ਨੇ। ਲੇਕਿਨ ਤੁਸੀਂ ਇਸ ਤੋਂ ਬਾਅਦ ਵੀਡੀਓ ਇੱਕ ਸੈਸ਼ਨ ਇਹਦੇ ਤੇ ਰੱਖਿਆ ਕਰੋ ਕਿ ਇਹਨਾਂ ਦੀ ਟੇਕ ਕੇਅਰ ਕਿਸ ਤਰ੍ਹਾਂ ਕਰਨੀ, ਬਿਮਾਰੀ ਉੱਤੇ ਕਿ ਜੇ ਕੋਈ ਬਿਮਾਰੀ ਹੈ ਤੇ ਉਹਨੂੰ ਕਿਸ ਤਰ੍ਹਾਂ ਟ੍ਰੀਟਮੈਂਟ ਕਰਨਾ ਹੈ, ਇਹ ਸ਼ੌਕ ਫੇਰ ਵਧੇਗਾ। ਠੀਕ ਹੈ, ਨੈਕਸਟ ਵੀਡੀਓ ਦਾ ਨੈਕਸਟ ਲਾਈਵ ਇਨਸ਼ਾਅੱਲਾ।